चेंज जेट ब्रेक का काम करवा सकते हो। नवे पुराने टायर वाजिब कीमत ते खरीद सकते हो। सेंटरनेला मंडेरा च लोकेशन ने। कॉल निम्मा सहोता 209 277 0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦੇਸ਼ ਭਰ ਦੇ ਵਿੱਚ ਹੋ ਰਹੇ ਨੇ ਹਿੰਸਕ ਪ੍ਰਦਰਸ਼ਨ। ਅਮਿਤ ਸ਼ਾਹ ਨੇ ਹੁਣ ਬੁਲਾਈ ਹੈ ਬੈਠਕ। ਦੇਖੋ, ਅੱਜ ਸਾਰਾ ਦਿਨ ਪ੍ਰਦਰਸ਼ਨਾਂ ਦਾ ਸਿਲਸਿਲਾ ਨਿਰੰਤਰ ਚੱਲਦਾ ਰਿਹਾ ਔਰ ਐਸਾ ਇਮਕਾਨ ਵੀ ਸੀਗਾ ਕਿ ਇਹ ਸਿਲਸਿਲਾ ਜਿਹੜਾ ਉਹ ਚੱਲੂਗਾ ਹੀ। ਵੈਸੇ ਲੈਫਟਿਸਟ ਦੀ ਇਹ ਕਾਲ ਸੀਗੀ, ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਇਹ ਸਿਲਸਿਲਾ ਚੱਲਿਆ ਔਰ ਵਾਇਲੈਂਸ ਹੋਈ, ਉਹ ਸ਼ਾਇਦ ਅਣਕਿਆਸਿਆ ਸੀਗਾ, ਕਿਉਂਕਿ ਇਸ ਤਰ੍ਹਾਂ ਦਾ ਸਮਰਥਨ ਮਿਲਿਆ ਜਿਹੜਾ ਕਿ ਅੰਦਾਜ਼ਨ ਨਹੀਂ ਸੀਗਾ, ਅੰਦਾਜ਼ੇ ਦੇ ਵਿੱਚ ਨਹੀਂ ਸੀਗਾ ਕਿ ਇਸ ਤਰ੍ਹਾਂ ਦੀ ਕਾਲ ਨੂੰ ਇਸ ਤਰ੍ਹਾਂ ਰਿਸਪੌਂਡ ਕਰੂਗੇ ਲੋਕ। ਤਾਂ ਤੁਸੀਂ ਲਾ ਲਓ ਕਿ ਬੰਬੇ, ਹੁਣ ਅਸੀਂ ਤਾਂ ਬੰਬਾ ਕਹਿ ਦਿੰਦੇ ਹਾਂ, ਤਾਂ ਬੰਬੇ, ਕੋਲਕਾਤਾ, ਬੰਗਲੌਰ, ਅਹਿਮਦਾਬਾਦ ਦੇ ਵਿੱਚ ਬਹੁਤ ਵੱਡੀ ਭੀੜ ਜੁਟੀ। ਅਹਿਮਦਾਬਾਦ ਦੇ ਵਿੱਚ ਵੀ ਵਾਇਲੈਂਸ ਹੋਈ ਹੈ, ਹਿੰਸਾ ਹੋਈ ਆ। ਇਸ ਤੋਂ ਇਲਾਵਾ ਕੇਰਲ ਦੇ ਵਿੱਚ, ਕਰਨਾਟਕ ਦੇ ਵਿੱਚ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਬੰਗਲੌਰ, ਕਰਨਾਟਕ, ਓਵਰਆਲ ਕਰਨਾਟਕ ਵੀ ਕਹਿ ਸਕਦੇ ਕਿ ਹੋਰ ਵੀ ਇਲਾਕਿਆਂ ਦੇ ਵਿੱਚ, ਮੱਧ ਪ੍ਰਦੇਸ਼, ਯੂਪੀ ਦੇ ਵਿੱਚ ਬਹੁਤ ਜ਼ਬਰਦਸਤ ਹਿੰਸਾ ਹੋਈ। ਲਖਨਊ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਅੱਜ ਗਦਰ ਪੈ ਗਿਆ ਪੂਰੀ ਤਰ੍ਹਾਂ, ਭੀੜ ਬੇਕਾਬੂ ਹੋ ਗਈ। ਉਹਨਾਂ ਨੇ ਇੱਕ ਪੁਲਿਸ ਚੌਂਕੀ ਵੀ ਫੂਕ ਕੀਤੀ, 10 ਕਾਰਾਂ, 20 ਬਾਈਕਸ, ਕੁਛ ਹੋਰ ਮਸ਼ੀਨਰੀ ਵੀ ਸਾੜ ਦਿੱਤੀ। ਤਾਂ ਬਹੁਤ ਜ਼ਿਆਦਾ ਹਿੰਸਾ ਹੋਈ। ਉੱਥੇ ਗੋਲੀ ਵੀ ਚੱਲੀ। ਉੱਤਰ ਪ੍ਰਦੇਸ਼ ਦੇ ਵਿੱਚ 2-3 ਬੰਦੇ ਜ਼ਖਮੀ ਨੇ, ਇੱਕ ਬੰਦਾ ਮਰ ਗਿਆ। ਹੁਣ ਖਬਰ ਆਉਣ ਡਈ ਆ, ਦੇਰ ਸ਼ਾਮ ਦੀ ਇਹ ਖਬਰ ਹੈ ਕਿ ਅਹਿਮਦਾਬਾਦ ਦੇ ਵਿੱਚ ਵੀ ਪੁਲਿਸ ਦੀ ਗੋਲੀ ਨਾਲ ਇੱਕ ਬੰਦਾ ਮਰ ਗਿਆ। ਇਹ ਖਬਰਾਂ ਨੇ, ਪੁਸ਼ਟੀ ਸਵੇਰੇ ਹੋਊਗੀ ਕਿ, ਕਿਉਂਕਿ ਤੁਹਾਨੂੰ ਪਤਾ ਹੀ ਆ ਭੀੜ ਦੇ ਵਿੱਚ ਕਈ ਵਾਰ ਸ਼ਰਾਰਤੀ ਅਨਸਰ ਵੀ ਕਈ ਵਾਰ ਆਪਣਾ ਦਾਲ ਆ ਜਾਂਦੇ ਆ। ਤਾਂ ਇਹ ਦੇਰ ਸ਼ਾਮ ਦੀਆਂ ਖਬਰਾਂ ਨੇ। ਮਤਲਬ ਕਿ ਅੱਜ ਦੇ ਜਿਹੜੇ ਇਹ ਹੈਗੇ ਸੀਗੇ ਸਾਰੇ ਜੇ ਪ੍ਰਦਰਸ਼ਨ ਦੇਖੀਏ ਤਾਂ ਉਹਨਾਂ ਦੇ ਵਿੱਚ 2 ਮੌਤਾਂ ਹੁਣ ਤੱਕ ਹੋ ਚੁੱਕੀਆਂ। ਤਾਂ ਬੰਬੇ ਦੇ ਵਿੱਚ ਅੱਜ ਬਹੁਤ ਜ਼ਬਰਦਸਤ ਭੀੜ ਜੁਟੀ ਆ। ਉਹਦੇ ਵਿੱਚ ਬਹੁਤ ਸਾਰੇ ਐਕਟਰ ਜਿਹੜੇ ਬਹੁਤ ਨਾਮਚੀਨ ਐਕਟਰ ਆ, ਜਿੱਦਾਂ ਆਯੁਸ਼ਮਾਨ ਖੁਰਾਨਾ, ਰਾਜਕੁਮਾਰ ਰਾਓ, ਫਰਹਾਨ ਅਖਤਰ, ਆਲੀਆ ਭੱਟ ਹੈ ਜਿਹੜੀ ਮਹੇਸ਼ ਭੱਟ ਦੀ ਬੇਟੀ ਹੈ, अनुराग कश्यप फिल्म मेकर है बहुत तगड़ा, परनीति चोपड़ा, इस तरह के बहुत जबरदस्त ਜਿਹੜੇ ਐਕਟਰ ਜਿਨ੍ਹਾਂ ਦਾ ਨਾਮ ਆ ਉਹ ਵੀ ਮੈਦਾਨ 'ਚ ਉਤਰੇ ਆ। ਤਾਂ ਦੂਜੀ ਚੀਜ਼ ਜਿਹੜੀ ਇਸ ਮਾਹੌਲ ਦੇ ਵਿੱਚ ਵੇਖਣ ਨੂੰ ਮਿਲ ਰਹੀ ਆ ਕਿ ਇੱਕ ਅੰਦੋਲਨ ਖੜਾ ਹੋ ਰਿਹਾ। ਜਿੱਦਾਂ ਆਪਾਂ ਦੇਖਿਆ ਸੀਗਾ ਨਾ, ਅਚਾਨਕ 2010-11 ਦੇ ਵਿੱਚ ਕਿਸੇ ਨੇ ਅੰਦਾਜ਼ਾ ਨਹੀਂ ਸੀ ਲਾਇਆ, ਜਦੋਂ ਅੰਨਾ ਹਜ਼ਾਰੇ ਨੇ ਮੂਵਮੈਂਟ ਸ਼ੁਰੂ ਕੀਤੀ ਆ ਤੇ ਸਰਕਾਰ ਵਾਲੇ ਵੀ ਕਹਿੰਦੇ ਸੀਗੇ ਕਿ ਨਹੀਂ ਇਹ ਤਾਂ ਮਾਮੂਲੀ ਜਿਹਾ ਅੰਦੋਲਨ ਹੈ, ਮੁੱਠੀ ਭਰ ਲੋਕ ਆ ਜਿਹੜੇ ਉਹ ਸਰਕਾਰ ਨੂੰ ਬਦਨਾਮ ਕਰ ਰਹੇ ਆ। ਤਾਂ ਇਹਨਾਂ ਨੇ ਵੀ ਇਹੋ ਹੀ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਪਿਛਲੇ, ਜੇ ਆਪਾਂ 2-4 ਦਿਨਾਂ ਨੂੰ ਵੇਖੀਏ ਵਾਚੀਏ ਤਾਂ ਇਹ ਕਹਿੰਦੇ ਇਹਨਾਂ ਦਾ ਅੱਜ ਇੱਕ ਬੁਲਾਰਾ, ਐਡਾ ਬੇਵਕੂਫ ਬੁਲਾਰਾ ਮੈਂ ਨਹੀਂ ਵੇਖਣਾ, ਉਹ ਕਹਿ ਰਿਹਾ ਸੀਗਾ ਕਿ ਸਾਰਾ ਕੀਤਾ ਕਰਾਇਆ ਪਾਕਿਸਤਾਨ ਦਾ, ਪਾਕਿਸਤਾਨ ਕਰ ਰਿਹਾ। ਤਾਂ ਇਹਦਾ ਮਤਲਬ ਹੈ ਕਿ ਜਿਹੜੇ ਸੜਕਾਂ ਤੇ ਹਜ਼ਾਰਾਂ ਲੱਖਾਂ ਬੰਦੇ ਉਤਰੇ ਆ, ਇੱਥੋਂ ਤੱਕ ਐਕਟਰ ਉਤਰ ਰਹੇ ਆ, ਇੱਥੋਂ ਤੱਕ ਕਿ ਇੰਟਲੈਕਚੁਅਲ ਉਤਰ ਰਹੇ ਆ, ਉਹ ਸਾਰੇ ਪਾਕਿਸਤਾਨ ਨੇ ਹਾਇਰ ਕਰ ਲਏ ਆ। ਕਮਾਲ ਦੀ ਗੱਲ ਹੈ। ਉਹਨਾਂ ਕੋਲ ਤੇ ਆਟਾ ਨਹੀਂ ਖਰੀਦ ਹੁੰਦਾ ਢਿੱਡ ਜੋਗਾ, ਉਹ ਕਦੇ ਉੱਧਰ ਹੱਥ ਪੱਲਾ ਮਾਰਦੇ, ਕਦੇ ਉੱਧਰ ਹੱਥ ਪੱਲਾ ਮਾਰਦੇ ਆ, ਆਪਣੇ ਦੇਸ਼ ਨੂੰ ਪਤਾ ਨਹੀਂ ਕਿੱਦਾਂ ਚਲਾ ਰਹੇ ਆ। ਤਾਂ ਉਹ ਤੁਹਾਡੇ ਦੇਸ਼ ਦੇ ਵਿੱਚ ਏਡੀ ਵੱਡੀ ਮੂਵਮੈਂਟ ਕਿਵੇਂ ਖੜੀ ਕਰ ਦੇਣਗੇ? ਤਾਂ ਤੁਸੀਂ ਤਰਕ ਦੇਖ ਲਓ ਇਹਨਾਂ ਦੇ, ਮੈਂ ਕਹਿ ਰਿਹਾ। ਤਾਂ ਦੂਜੀ ਗੱਲ ਜਿਹੜੀ ਹੈ ਕਿ ਇਸ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਉਸੇ ਤਰ੍ਹਾਂ ਦਾ ਹੀ ਰੁਖ ਅਪਣਾਈ ਬੈਠੀ ਹੈ। ਮਤਲਬ ਕਿ ਗੰਭੀਰਤਾ ਨੂੰ ਇਹਨਾਂ ਨੇ ਬਹੁਤ ਬਾਅਦ ਦੇ ਵਿੱਚ ਸਮਝਿਆ। ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਆ ਕਿ ਇਹਨਾਂ ਨੇ ਹੰਗਾਮੀ ਹਾਲਤ ਦੇ ਵਿੱਚ ਮੀਟਿੰਗ ਬੁਲਾਈ ਹੈ, ਤੇ ਇਹ ਚੀਜ਼ਾਂ ਪਹਿਲਾਂ ਹੀ ਬਾਅਦ ਚ ਲੈਣੀਆਂ ਚਾਹੀਦੀਆਂ ਸੀਗੀਆਂ, ਕਿਆਫਾ ਲਾ ਲੈਣਾ ਚਾਹੀਦਾ ਸੀਗਾ। ਤਾਂ ਅੱਜ ਵੀ ਜੇ ਆਪਾਂ ਅਹਿਮੀਅਤ ਦੇਖੀਏ ਇਸ ਮਾਮਲੇ ਦੇ ਵਿੱਚ, ਉਹ ਇਹੋ ਹੀ ਆ ਕਿ ਜਿਹੜੀਆਂ ਵਿਰੋਧੀ ਧਿਰਾਂ ਬਿਲਕੁਲ ਖੂੰਜੇ ਲੱਗੀਆਂ ਪਈਆਂ ਸੀ, ਜਿਨ੍ਹਾਂ ਦੀ ਵੁਕਤ ਹੀ ਕੋਈ ਨਹੀਂ ਸੀ ਹੈਗੀ, ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇ ਅੱਗੇ ਜਿਨ੍ਹਾਂ ਦੀ ਕੋਈ ਵੁਕਤ ਨਹੀਂ ਸੀ, ਅੱਜ ਉਹ ਵੀ ਮਸਲ ਪੰਪ ਕਰੀ ਬੈਠੀਆਂ। ਮਤਲਬ ਕਿ ਉਹ ਵੀ ਇਕਜੁੱਟ ਹੋ ਗਈਆਂ ਕਿ ਹੁਣ ਵੇਲਾ ਆ ਗਿਆ। ਤਾਂ ਸਿਆਸੀ ਲਾਭ ਲੈਣ ਦੇ ਵੀ ਯਤਨ ਕੀਤੇ ਜਾ ਰਹੇ ਆ। ਹਾਂ, ਇੱਕੋ ਇੱਕ ਚੀਜ਼ ਇਹਨਾਂ ਦੇ ਹੱਕ ਦੇ ਵਿੱਚ ਭੁਗਤਦੀ ਆ, ਉਹ ਇਹ ਆ ਕਿ ਲੀਡਰਲੈਸ ਆ ਮੂਵਮੈਂਟ, ਹੁਣ ਤੱਕ ਲੀਡਰਲੈਸ ਆ। ਕਿਉਂਕਿ ਜੇ ਆਪਾਂ 70 ਦੇ ਦਹਾਕੇ 'ਚ ਵਿਦਿਆਰਥੀ ਅੰਦੋਲਨ ਵੇਖਦੇ ਆ,
ਅੰਨਾ ਅੰਦੋਲਨ ਵੇਖਦੇ ਹਾਂ ਜਾਂ ਹੋਰ ਇਸ ਤਰ੍ਹਾਂ ਦੇ ਅੰਦੋਲਨ ਹੋਏ ਆ ਜਿਹੜੇ ਆਪਾਂ 4-5 ਦਹਾਕਿਆਂ ਦੇ ਅੰਦਰ ਵੇਖੀਏ, ਤਾਂ ਉੱਥੇ ਕੋਈ ਨਾ ਕੋਈ ਲੀਡਰ ਆ ਜਿਹੜਾ ਉਹ ਨਿਕਲ ਆਇਆ ਤਾਂ ਉਹਨੇ ਅਗਵਾਈ ਕੀਤੀ। ਤਾਂ ਇੱਥੇ ਲੀਡਰਲੈਸ ਆ ਹੁਣ ਤੱਕ ਮੂਵਮੈਂਟ ਜਿਹੜੀ ਆ ਉਹ ਆਪਣੇ ਆਪ ਹੀ ਚੱਲ ਰਹੀ ਆ। ਹਾਲਾਂਕਿ ਸਿਆਸੀ ਹਾਈਜੈਕਿੰਗ ਜਿਹੜੀ ਆ ਉਹ ਨਿਰੰਤਰ ਯਤਨਸ਼ੀਲਤਾ ਹੋ ਰਹੀ ਆ ਉਹਦੇ ਵਾਸਤੇ। ਤਾਂ ਇਹ ਇੱਕ ਰਾਹਤ ਦੀ ਗੱਲ ਆ ਕਿ ਤਾਰੂ ਪਿੰਡੋਂ ਕੀਤਾ ਜਾ ਸਕਦਾ। ਹੁਣ ਮੀਟਿੰਗ ਦੇ ਵਿੱਚ ਦੇਖੋ ਮੱਥਾ ਖਪਾਈ ਇਸੇ ਗੱਲ ਤੇ ਕਰਨਗੇ ਨਾ ਕਿ ਕਿਸ ਤਰ੍ਹਾਂ ਚੀਜ਼ਾਂ ਜਿਹੜੀਆਂ ਉਹ ਠੀਕ ਕੀਤੀਆਂ ਜਾਣ, ਸੌਟ ਕੀਤੀਆਂ ਜਾਣ। ਅੱਜ ਇਹਨਾਂ ਨੇ ਵਿਗਿਆਪਨ ਵੀ ਦਿੱਤੇ, ਇਸ਼ਤਿਹਾਰ ਵੀ ਦਿੱਤੇ ਅਖਬਾਰਾਂ ਦੇ ਵਿੱਚ ਜਾਂ ਹੋਰ ਮੀਡੀਆ ਸੋਰਸਿਸ ਦੇ ਜ਼ਰੀਏ। ਉਹਦੇ ਵਿੱਚ ਇੱਕ ਚੀਜ਼ ਜਿਹੜੀ ਮੈਂ ਸਮਝੀ ਆ ਤਾਂ ਕਿਤੇ ਨਾ ਕਿਤੇ NRC ਤੋਂ ਪਿੱਛੇ ਹਟਦੇ ਨਜ਼ਰ ਆਉਂਦੇ ਆ, ਕਿਉਂਕਿ ਇਹਨਾਂ ਨੇ ਬਕਾਇਦਾ ਲੋਕਾਂ ਨੂੰ ਸੂਚਿਤ ਕੀਤਾ ਕਿ ਹਾਲ ਦੀ ਘੜੀ NRC ਬਾਰੇ ਜੋ ਕਿਹਾ ਜਾ ਰਿਹਾ ਉਹ ਠੀਕ ਨਹੀਂ ਹੈ। ਮਤਲਬ ਕਿ ਜਦੋਂ ਵੀ NRC ਲਾਗੂ ਹੋਊਗੀ ਤਾਂ ਇਹਦੇ ਨਿਯਮ ਜਿਹੜੇ ਹੋਣਗੇ, ਇਹਦੇ ਜਿਹੜੇ ਨਿਰਦੇਸ਼ ਹੋਣਗੇ ਉਹ ਜਨਤਾ ਦੀ ਭਲਾਈ ਵਾਸਤੇ ਹੀ ਵੇਖ ਕੇ ਕੀਤੇ ਜਾਣਗੇ, ਨਿਸ਼ਚਿਤ ਕੀਤੇ ਜਾਣਗੇ ਜਦੋਂ ਵੀ NRC ਹੋਏਗੀ। ਮਤਲਬ ਕਿ ਜਦੋਂ ਵੀ ਅੱਗੇ ਇੱਕ ਨਿਸ਼ਚਿਤ ਲੀਕ ਖਿੱਚਦੇ ਸੀਗੇ ਅਮਿਤ ਸ਼ਾਹ ਹੋਰੀ ਕਿ ਬਸ ਜੀ 2022 ਤੱਕ ਜਾਂ 2024 ਤੱਕ ਮੁਕੰਮਲ ਕਰ ਦਿਆਂਗੇ, ਤਾਂ ਲੱਗਦਾ ਇਹੋ ਆ ਕਿ ਠੰਡੇ ਬਸਤੇ 'ਚ ਪਾਉਣ ਦੀ ਤਿਆਰੀ ਆ, ਕਿਉਂਕਿ ਮਾਮਲਾ ਇੱਧਰੋਂ ਵਿਗੜ ਗਿਆ। ਤਾਂ ਖੈਰ ਇਹ ਸਭ ਕੁਛ ਹੈ ਜਿਹੜਾ ਉਹ ਦਿਨ ਭਰ ਚੱਲਦਾ ਰਿਹਾ। ਕੁਛ ਹੋਰ ਅਪਡੇਸ਼ਨ ਜਿਹੜੀਆਂ ਨੇ ਇਸ ਬਾਬਤ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ। ਦਿੱਲੀ ਦੇ ਵਿੱਚ ਅੱਜ ਗ੍ਰਿਫਤਾਰੀਆਂ ਹੋਈਆਂ, ਕਿਉਂਕਿ ਦਿੱਲੀ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪਹਿਲਾਂ ਹੀ ਇਹਨਾਂ ਨੇ 144 ਲਾ ਦਿੱਤੀ ਸੀਗੀ, ਪਹਿਲਾਂ ਹੀ ਪ੍ਰਬੰਧ ਕਰ ਲਿਆ ਸੀਗਾ। ਰੈੱਡ ਫੋਰਟ ਦੇ ਨੇੜੇ 144 ਸੀਗੀ। ਫਿਰ ਨਾਰਥ ਈਸਟ ਦਿੱਲੀ ਹੈ ਜਿਹੜੀ, ਉੱਥੇ ਵੀ ਇਹਨਾਂ ਨੇ ਇੰਟਰਨੈਟ ਵਗੈਰਾ ਸਭ ਕੁਛ ਬੰਦ ਕਰ ਰੱਖਿਆ ਸੀ। ਯੋਗੇਂਦਰ ਯਾਦਵ ਨੂੰ ਗ੍ਰਿਫਤਾਰ ਕੀਤਾ ਗਿਆ, ਡਾਕਟਰ ਧਰਮਵੀਰ ਗਾਂਧੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਜਿਹੜੀ ਇੱਕ ਸਭ ਤੋਂ ਵੱਡੀ ਘਟਨਾ ਵਾਪਰੀ ਆ ਉਹ ਇਹ ਆ ਕਿ ਬਹੁਤ ਉੱਘੇ ਇਤਿਹਾਸਕਾਰ ਆ ਰਾਮਚੰਦਰ ਗੁਹਾ, ਉਹਨਾਂ ਨੂੰ ਬੰਗਲੌਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਤਾਂ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਉਹ ਕੋਈ ਕਾਨੂੰਨ ਨਹੀਂ ਸੀ ਤੋੜ ਰਹੇ, ਬਲਕਿ ਇੱਕ ਚੈਨਲ ਨੂੰ ਬਾਈਟ ਦੇ ਰਹੇ ਸਨ। ਤਾਂ ਮੀਡੀਆ ਦੇ ਸਾਹਮਣੇ ਪੁਲਿਸ ਵਾਲੇ ਖਿੱਚ ਕੇ ਲੈ ਗਏ। ਰਾਮਚੰਦਰ ਗੁਹਾ ਜੇ ਅੱਜ ਦੇ ਦੌਰ ਦੇ ਵਿੱਚ ਤੁਸੀਂ ਦੇਖੀਏ ਤਾਂ ਜਿਹੜਾ ਸਾਡਾ ਚਲੰਤ ਦੌਰ ਹੈ, ਇਸ ਦੌਰ ਦੇ ਵਿੱਚ ਜਿਹੜੇ ਦੁਨੀਆ ਦੇ ਬਿਹਤਰੀਨ ਹਿਸਟੋਰੀਅਨ ਹੈ ਉਹਨਾਂ ਦੇ ਵਿੱਚੋਂ ਇੱਕ ਨੇ। ਤਾਂ ਜਿਸ ਤਰੀਕੇ ਨਾਲ ਧੂਕ ਕੇ ਉਹਨਾਂ ਨੂੰ ਖੜਿਆ ਗਿਆ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਕੁਛ ਕਹਿੰਦਾ ਵਾ। ਹਾਲਾਂਕਿ ਯਦੀਯੂਰੱਪਾ ਜਿਹੜੇ CM ਨੇ ਉੱਥੋਂ ਦੇ, ਉਹਨਾਂ ਨੇ ਬੜੀ ਹੈਰਾਨਗੀ ਜਤਾਈ ਕਿ ਉਹਨਾਂ ਨੂੰ ਕਾਹਤੋਂ ਗ੍ਰਿਫਤਾਰ ਕਰ ਲਿਆ, ਕਦੋਂ ਗ੍ਰਿਫਤਾਰ ਕਰ ਲਿਆ। ਪਰ ਗ੍ਰਿਫਤਾਰੀ ਜਿਹੜੀ ਹੋਈ ਆ, ਗ੍ਰਿਫਤਾਰੀ ਨਹੀਂ ਕਹਿ ਸਕਦੇ, ਹਿਰਾਸਤ 'ਚ ਲੈ ਲਿਆ ਉਹਨਾਂ ਨੂੰ। ਤਾਂ ਬਾਅਦ ਦੇ ਵਿੱਚ ਛੱਡਿਆ ਜਾਂ ਨਹੀਂ ਛੱਡਿਆ ਹਾਲ ਦੀ ਘੜੀ ਕੋਈ ਪਤਾ ਨਹੀਂ ਲੱਗਿਆ। ਤਾਂ ਖੈਰ ਇਸ ਤੋਂ ਇਲਾਵਾ ਜੋ ਚੀਜ਼ਾਂ ਵਾਪਰੀਆਂ ਕਿ 16-17 ਦੇ ਕਰੀਬ ਜਿਹੜੇ ਮੈਟਰੋ ਸਟੇਸ਼ਨ ਸਨ ਉਹ ਬੰਦ ਕਰ ਦਿੱਤੇ ਕਿ ਮਤਲਬ ਕਿ ਜਿਹੜੀ ਲਾਈਫ ਲਾਈਨ ਆ ਉੱਥੋਂ ਦੇ ਟ੍ਰੈਫਿਕ ਦੀ ਉਹ ਜ਼ਰੂਰ ਪ੍ਰਭਾਵਿਤ ਹੋਈ, ਇੰਟਰਨੈਟ ਬੰਦ ਕਰ ਦਿੱਤਾ ਗਿਆ। UP ਦੇ ਵਿੱਚ ਤਾਂ ਸਥਿਤੀ ਇਹੋ ਜਿਹੀ ਹੋਈ ਪਈ ਆ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕਰਫਿਊ ਵਰਗਾ ਹਾਲ ਆ। ਤਾਂ ਉੱਥੇ ਇੰਟਰਨੈਟ ਬੰਦ ਹੈ, ਉੱਥੇ ਜਿਹੜੀ ਫੋਰਸ ਆ, ਪੁਲਿਸ ਨਫਰੀ ਹੈ ਜਿਹੜੀ ਉਹ ਲਗਾਤਾਰ ਕੰਮ ਕਰ ਰਹੀ ਆ। ਭੀੜ ਜਿਹੜੀ ਬੇਕਾਬੂ ਹੁੰਦੀ ਆ ਵਾਰੋ ਵਾਰੀ। ਤਾਂ ਹੁਣ ਰਾਤ ਨੂੰ ਤੇ ਸਥਿਤੀ ਥੋੜੀ ਜਿਹੀ ਕੰਟਰੋਲੇਬਲ ਹੈ, ਪਰ ਦਿਨ ਦੇ ਵਿੱਚ ਇਹ ਸਥਿਤੀ ਜਿਹੜੀ ਆ ਉਹ ਉਦੋਂ ਖਰਾਬ ਹੋਈ ਜਦੋਂ ਪੁਲਿਸ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਪੂਰੇ UP ਦੇ ਵਿੱਚ ਅਸੀਂ 144 ਲਾ ਦਿੱਤੀ ਆ, ਹੁਣ ਇੱਥੇ ਕੋਈ ਗੜਬੜੀ ਨਹੀਂ ਹੋਏਗੀ। ਤਾਂ ਇਹਨਾਂ ਦੇ ਦਾਅਵੇ ਤੋਂ ਉਲਟ ਸਭ ਕੁਛ ਵਾਪਰਿਆ। ਤਾਂ ਇਸ ਤੋਂ ਇਲਾਵਾ ਜੋ ਇੱਕ ਦਿੱਲੀ ਗੁਰੂਗ੍ਰਾਮ ਬਹੁਤ ਵੱਡਾ ਹਾਈਵੇ ਆ ਉਹਦੇ ਤੇ ਵੀ ਜਾਮ ਰਿਹਾ। ਚੰਡੀਗੜ੍ਹ ਦੇ ਵਿੱਚ ਵੀ ਵਿਰੋਧ ਹੋਇਆ, ਪਟਨਾ 'ਚ ਵੀ ਬਹੁਤ ਜ਼ਬਰਦਸਤ ਵਿਰੋਧ ਹੋਇਆ। ਰੇਲਵੇ ਟਰੈਕ ਜਿਹੜੇ ਸੀਗੇ ਉਹ ਰੋਕ ਲਏ ਗਏ। ਤਾਂ ਇਹ ਸਭ ਕੁਛ ਜਿਹੜਾ ਉਹ ਵਾਪਰਿਆ। ਇਸ ਮਾਮਲੇ ਦੇ ਵਿੱਚ ਇੱਕ ਚੀਜ਼ ਹੋਰ ਵੀ ਹੋਈ ਆ ਕਿ ਜਾਮੀਆ ਹਿੰਸਾ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਤੇ ਗ੍ਰਹਿ ਮੰਤਰਾਲੇ ਨੂੰ ਹਾਈ ਕੋਰਟ ਨੇ ਨੋਟਿਸ ਵੀ ਕਰ ਦਿੱਤਾ। ਪਰ ਇਸ ਸਾਰੇ ਘਟਨਾਕ੍ਰਮ ਤੋਂ ਦੂਜੇ ਪਾਸੇ ਜਿਹੜਾ ਸਾਰਾ ਤਬਕਾ ਡਰਿਆ ਪਿਆ ਉਹ ਮੁਸਲਮਾਨ ਤਬਕਾ, ਤੇ ਉਹਨਾਂ ਦੇ ਜਿਹੜੇ ਆਗੂ ਨੇ ਖਾਸ ਤੌਰ ਤੇ ਜਿਹੜੇ ਕਾਨੂੰਨੀ ਮਾਹਰ ਨੇ, ਉਹ ਜੇ ਆਪਾਂ ਵੇਖੀਏ ਹੈਦਰਾਬਾਦ ਤੋਂ ਲੈ ਕੇ ਬੰਬੇ ਤੱਕ ਜਾਂ ਲਖਨਊ ਤੱਕ ਉਹ ਸਾਰੀਆਂ ਤਿਆਰੀਆਂ ਕਰ ਰਹੇ ਆ। ਤਿਆਰੀਆਂ ਕਰਦੀਆਂ ਨੇ ਕਿ ਜੋ ਵੀ ਦਸਤਾਵੇਜ਼ ਤੁਹਾਨੂੰ ਚਾਹੀਦੇ NRC ਵਾਸਤੇ, ਕਿਉਂਕਿ ਉਹਨਾਂ ਨੂੰ ਇਉਂ ਲੱਗਦਾ ਕਿ ਸਾਡੀ ਹੁਣ ਵਾਰੀ ਆਈ ਲਓ, ਤਾਂ ਉਹ ਲਗਾਤਾਰ ਇੱਕ ਦੂਜੇ ਦੀ ਹੈਲਪ ਕਰ ਰਹੇ, ਗਰੁੱਪ ਬਣਾ ਰਹੇ ਆ। ਜਿਹੜੇ ਪੜ੍ਹੇ ਲਿਖੇ ਲੋਕ ਆ, ਜਿਹੜੇ ਘੱਟ ਪੜ੍ਹੇ ਲਿਖੇ ਲੋਕ ਆ ਜਾਂ ਅਨਪੜ੍ਹ ਲੋਕ ਆ, ਉਹਨਾਂ ਨੂੰ ਦੱਸ ਰਹੇ ਨੇ ਕਿ ਕਿਹੜੇ ਕਿਹੜੇ ਦਸਤਾਵੇਜ਼ ਤੁਹਾਨੂੰ ਚਾਹੀਦੇ ਆ, ਕਿਹੜੇ ਕਿਹੜੇ ਦਸਤਾਵੇਜ਼ ਆ ਜਿਹੜੇ ਤੁਹਾਨੂੰ ਦਰੁਸਤ ਕਰਵਾਉਣੇ ਪੈਣਗੇ, ਕਿਹੜੇ ਕਿਹੜੇ ਸਬੂਤ ਤੁਹਾਨੂੰ ਰੱਖਣੇ ਪੈਣਗੇ। ਤਾਂ ਮਤਲਬ ਇਹੋ ਆ
ਕਿ ਲੋਕ ਜਿਹੜੇ ਆ ਉਹ ਬੇਚੈਨ ਹੈਗੇ NRC ਨੂੰ ਲੈ ਕੇ। ਤਾਂ ਦੂਸਰੇ ਪਾਸੇ ਹੁਣ ਇਹ ਜਿਹੜੀ ਬੈਠਕ ਹੈ, ਇਹਨਾਂ ਦੀ ਜਿਹੜੀ ਮੀਟਿੰਗ ਹੈ ਅਮਿਤ ਸ਼ਾਹ ਹੋਰਾਂ ਦੀ, ਉਹਦੇ ਵਿੱਚ ਕੀ ਫੈਸਲਾ ਹੁੰਦਾ ਪਤਾ ਨਹੀਂ, ਪਰ ਬੇਚੈਨੀ ਜ਼ਰੂਰ ਆ। ਤੇ ਉਹ ਕਿਸੇ ਨੇ ਕਿਹਾ ਸੀ ਨਾ, ਚੈਨ कैसे ढूंढते हो तलखियों की धूल में, खुद आग लगाई तुमने जिंदगी के फूल में। ਤਾਂ ਇਹਨਾਂ ਨੇ ਆਪ ਹੀ ਜ਼ਿੰਦਗੀ ਦੇ ਫੁੱਲ ਚੱਗ ਲਈ ਆ। ਹੁਣ ਤਲਖੀਆਂ ਦੀ ਧੂਲ ਚੋਂ ਜੇ ਚੈਨ ਲੱਭਣ ਤੇ ਛੇਤੀ ਲੱਭਿਆ ਨਹੀਂ ਜਾਣਾ। ਬਿਲਕੁਲ ਬਿਲਕੁਲ। ਮੈਨੂੰ ਲੱਗਦਾ ਇਹਨਾਂ ਦੀ ਇੰਟੈਲੀਜੈਂਸ ਕਾਫੀ ਇੱਕ ਹਿਸਾਬ ਦੇ ਨਾਲ ਫੇਲੀਅਰ ਰਿਹਾ। ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਸ਼ਾਇਦ ਇੰਨਾ ਵਿਆਪਕ ਵਿਰੋਧ ਜਿਹੜਾ ਇਹਨਾਂ ਦੀ ਇਸ ਗੱਲ ਦੇ ਉੱਤੇ, ਇਹ ਡੋਵਾਲ ਸਾਹਿਬ ਦੇ ਇਸ਼ਾਰੇ ਤੇ ਚੱਲਦੇ ਆ। ਤੇ ਸਦਾ ਇੱਕ ਬੰਦਾ ਹਰ ਵੇਲੇ ਕਰੈਕਟ ਹੋਵੇ, ਇਹ ਕਿਤੇ ਲਿਖਿਆ ਨਹੀਂ ਹੁੰਦਾ, ਉਹਦੀ ਜਨਮ ਕੁੰਡਲੀ ਚ ਨਹੀਂ ਲਿਖਿਆ ਕਿ ਕਿਤੇ ਉਹ ਰੌਂਗ ਨਹੀਂ ਹੋ ਸਕਦਾ। ਜੀ ਜੀ। ਵਾਪਸ ਰੁਖ ਕਰਦੇ ਹਾਂ ਪੰਜਾਬ ਵੱਲ ਨੂੰ, ਤੇ ਕਹਿੰਦੇ ਅਜੇ ਤੱਕ ਵੀ ਨਹੀਂ ਬਦਲੀ ਗਈ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਹਿੰਦੀ ਤੇ ਅੰਗਰੇਜ਼ੀ ਵਿੱਚ ਲਿਖੀ ਗਈ ਉਦਘਾਟਨੀ ਤਖ਼ਤੀ। ਦੇਖੋ, ਇਹਦੇ ਤੇ ਪਹਿਲਾਂ ਵੀ ਵਿਵਾਦ ਹੋ ਚੁੱਕਾ, ਔਰ ਇਹ ਵਿਵਾਦ ਜਦੋਂ ਉੱਭਰਿਆ ਸੀਗਾ ਉਸ ਸਮੇਂ ਜੋ ਵਜ਼ੀਰ ਨੇ ਆਪਣੇ ਪੰਜਾਬ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਲਦੀ ਜੀ ਇਹ ਜਿਹੜੀ ਪੰਜਾਬੀ ਤਖ਼ਤੀ ਉਹ ਲਾ ਦਿੱਤੀ ਜਾਊਗੀ। ਔਰ ਕਮਾਲ ਦੀ ਗੱਲ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਖਬਰਾਂ ਵੀ ਆ ਗਈਆਂ ਸਨ, ਫੇਸਬੁੱਕ ਤੇ ਇਹਨਾਂ ਨੇ ਸਟੇਟਸ ਵੀ ਪਾਇਆ ਸੀਗਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਦਘਾਟਨੀ ਤਖ਼ਤੀ ਜਿਹੜੀ ਉਹ ਪੰਜਾਬੀ ਚ ਲਿਖਾਉਣ ਲਈ ਲੋੜੀਂਦੇ ਕਦਮ ਜਿਹੜੇ ਚੁੱਕੇ ਗਏ ਹਨ ਤੇ ਜਲਦੀ ਹੀ ਪੰਜਾਬੀ ਵਾਲੀ ਤਖ਼ਤੀ ਲਾ ਦਿੱਤੀ ਜਾਊਗੀ। ਤਾਂ ਯਾਨੀ ਉਸ ਸਮੇਂ ਖਬਰਾਂ ਵੀ ਆ ਗਈਆਂ ਸਨ ਕਿ ਤਖ਼ਤੀ ਬਦਲ ਦਿੱਤੀ ਗਈ ਹੈ, ਪਰ ਅਚਾਨਕ ਅੱਜ ਖਬਰ ਆ ਗਈ ਕਿ ਉਹ ਤਖ਼ਤੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਆ, ਮਤਲਬ ਕਿ ਬਦਲੀ ਕੋਈ ਨਹੀਂ ਗਈ, ਉਸੇ ਤਰ੍ਹਾਂ ਹੀ ਆ, ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਹੀ ਆ। ਤੇ ਇਹ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਧਿਕਾਰ ਖੇਤਰ ਦਾ ਹੀ ਮਾਮਲਾ, ਕਿਉਂਕਿ ਸਾਰਾ ਕੁਛ ਆਪਾਂ ਵੇਖਿਆ ਹੀ ਆ। ਜਦੋਂ ਇਹ ਇੱਕ ਦੂਜੇ ਤੋਂ ਖੋ ਰਹੇ ਸੀਗੇ ਕ੍ਰੈਡਿਟ ਵਾਰ ਦੇ ਵਿੱਚ, ਜਦੋਂ ਕਹਿੰਦੇ ਸੀ ਨਹੀਂ ਇਹ ਤੁਹਾਡਾ ਨਹੀਂ ਬਣਦਾ, ਇਹ ਸਾਡਾ ਬਣਦਾ, ਤਾਂ ਹੁਣ ਜਦੋਂ ਕਰੈਕਸ਼ਨ ਕਰਨ ਦੀ ਵਾਰੀ ਆਈ ਆ, ਜਦੋਂ ਇਹ ਦਰੁਸਤਗੀ ਦੀ ਵਾਰੀ ਆਈ ਆ, ਤਾਂ ਉਦੋਂ ਮੇਰੇ ਖਿਆਲ ਦੇ ਨਾਲ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹੀ ਮੁਹਾਜ਼ ਜਿਹੜਾ ਉਸ ਆ ਕੇ ਸੰਭਾਲਣਾ ਪਊਗਾ, ਮੋਰਚਾ ਸੰਭਾਲਣਾ ਪਊਗਾ ਕਿ ਅਸੀਂ ਇਹਨੂੰ ਠੀਕ ਕਰਦੇ ਹਾਂ। ਤਾਂ ਠੀਕ ਕਰਵਾ ਲੈਣਾ ਚਾਹੀਦਾ, ਕੋਈ ਵੱਡੀ ਗੱਲ ਨਹੀਂ, ਕਿਉਂਕਿ ਇਹ ਸਾਰਾ ਕੁਛ ਕੇਂਦਰ ਦੀ ਦੇਖ ਰੇਖ ਦੇ ਵਿੱਚ ਹੋਇਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਦੋਂ ਇਹ ਸਭ ਕੁਛ ਚੱਲ ਰਿਹਾ ਸੀਗਾ ਕਿ ਤੁਹਾਨੂੰ ਕਿਸੇ ਨੂੰ ਭਰੋਸੇ 'ਚ ਨਹੀਂ ਲਿਆ ਗਿਆ, ਲੋਕਲ ਐਡਮਿਨਿਸਟ੍ਰੇਸ਼ਨ ਜਿਹੜਾ ਜਾਂ ਜਿਹੜੀ ਇੱਥੋਂ ਦੀ ਲੀਡਰਸ਼ਿਪ ਹੈ ਕਿਸੇ ਨੂੰ ਭਰੋਸੇ 'ਚ ਨਹੀਂ ਲਿਆ ਗਿਆ। ਔਰ ਦੂਜੀ ਗੱਲ ਹੈ, ਜੇ ਮੌਕੇ ਤੇ ਤੁਹਾਨੂੰ ਪਤਾ ਲੱਗਿਆ ਤਾਂ ਘੱਟੋ ਘੱਟ ਤੁਸੀਂ ਉਸ ਵੇਲੇ ਵੀ ਜਿਹੜਾ ਵੀ ਕੋਈ ਉੱਥੇ ਅਥਾਰਟੀ ਵਾਲਾ ਸੀਗਾ ਉਹਨੂੰ ਕਿਉਂ ਨਹੀਂ ਹੁਕਮ ਦੇ ਸਕੇ, ਸਭ ਤੋਂ ਵੱਡੀ ਗੱਲ ਆ। ਤਾਂ ਖੈਰ ਦੇਖਦੇ ਹਾਂ ਹੁਣ ਅਕਾਲੀਆਂ ਦੀ ਜ਼ਿੰਮੇਵਾਰੀ ਜਿਹੜੀ ਉਹ ਲਗਾਤਾਰ ਵੱਧਦੀ ਪਈ ਆ। ਪ੍ਰੋਫੈਸਰ ਭੁੱਲਰ ਹੋਰਾਂ ਦੀ ਫਾਂਸੀ ਤੇ ਰੋਕ ਜੀ ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ, ਤੇ ਸਰੋਤੇ ਇੱਦਾਂ ਜੁੜੇ ਰਹੋ ਤੇ ਆਪਣੀ ਗੱਲਬਾਤ ਉਹ ਕੰਟੀਨਿਊ ਕਰਦੇ ਹਾਂ। ਜੀ ਮਿੰਟੂ ਜੀ ਗੱਲ ਕਰ ਰਹੇ ਸੀ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਜਿਹੜੀ ਆ ਫਾਂਸੀ। ਮੈਂ ਕਹਿ ਰਿਹਾ ਸੀਗਾ ਕਿ ਅਕਾਲੀਆਂ ਦੀਆਂ ਹੁਣ ਜ਼ਿੰਮੇਵਾਰੀਆਂ ਕੁਛ ਜ਼ਿਆਦਾ ਹੀ ਵੱਧ ਰਹੀਆਂ। ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਜਿਹੜੀ ਫਾਂਸੀ ਰੁਕੀ ਆ ਉਹਦੇ ਵਿੱਚ ਵੀ ਕੰਮ ਕਰਨਾ ਪਊਗਾ। ਇਸ ਤੋਂ ਇਲਾਵਾ ਜੋ ਰਾਜੋਆਣਾ ਦੀ ਪਹਿਲਾਂ ਮਾਫੀ ਹੋਈ ਯਾਨੀ ਸਜ਼ਾ ਕਟੌਤੀ ਹੋਈ, ਉਹ ਮੁੜ ਕੇ ਕਿਵੇਂ ਸੰਸਦ ਦੇ ਵਿੱਚ ਬਦਲ ਗਈ, ਉਹਦੀ ਅੱਡ ਜ਼ਿੰਮੇਵਾਰੀ ਹੈ। ਤਾਂ ਕੇਂਦਰ ਦੇ ਵਿੱਚ ਇਹਨਾਂ ਨੂੰ ਇੱਕ ਆਪਣਾ ਰੋਲ ਹੈ ਜਿਹੜਾ ਤੈਅ ਕਰਨਾ ਪਊਗਾ, ਤੇ ਜੇ ਨਹੀਂ ਉਸ ਰੋਲ ਨੂੰ ਨਿਭਾ ਸਕਣਗੇ ਤਾਂ ਫਿਰ ਨੁਕਸਾਨ ਸਿਆਸੀ ਤੌਰ ਤੇ ਇਹਨਾਂ ਦਾ ਹੀ ਹੈ। ਛੋਟੀ ਜੀ ਗੱਲ ਨਹੀਂ ਹੈ ਕਿ ਤੁਸੀਂ ਪੰਜਾਬੀ ਨੂੰ ਗਾਇਬ ਹੀ ਕਰ ਦਿੱਤਾ, ਪੰਜਾਬ ਦੇ ਵਿੱਚੋਂ ਪੰਜਾਬੀ ਦਾ ਗਾਇਬ ਹੋ ਜਾਣਾ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਭਾਵਨਾਤਮਕ ਮੁੱਦੇ ਤੇ, ਤਾਂ ਮੇਰੇ ਖਿਆਲ ਦੇ ਨਾਲ ਸਵਾਲ ਤੇ ਕਈ ਕਿਸਮ ਦੇ ਉੱਠਣਗੇ ਫਿਰ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਹੁਣ ਪੰਜਾਬ ਵਿੱਚ ਵੀ ਕੱਟੇ ਜਾਣਗੇ ਭਾਰੀ ਚਲਾਨ, ਟਰਾਂਸਪੋਰਟ ਵਿਭਾਗ ਵੱਲੋਂ ਨਵੀਂ ਨੋਟੀਫਿਕੇਸ਼ਨ ਜਾਰੀ। ਹਾਂਜੀ, ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਆ। ਮਤਲਬ ਇਹ ਆ ਕਿ ਹੁਣ ਜਿਹੜੀ ਜੇਬ ਆ ਉਹ ਭਾਰੀ ਹੋ ਗਈ। ਪਹਿਲਾਂ ਇਹ ਕਹਿੰਦੇ ਸੀਗੇ ਕਿ ਅਸੀਂ ਲਾਗੂ ਨਹੀਂ ਕਰਾਂਗੇ, ਫਿਰ ਰਜ਼ੀਆ ਸੁਲਤਾਨਾ ਨੇ ਕਹਿਤਾ, ਜੋ ਟਰਾਂਸਪੋਰਟ ਮਿਨਿਸਟਰ ਆ, ਉਹਨਾਂ ਨੇ ਕਹਿਤਾ ਸੀਗਾ ਕਿ ਅਸੀਂ ਇਹਨੂੰ ਸੁਧਾਰ ਕੇ ਸੋਧ ਕੇ ਆਪਣੇ ਢੰਗ ਦੇ ਨਾਲ ਲਾਗੂ ਕਰਾਂਗੇ। ਤਾਂ ਇਹਨਾਂ ਨੇ ਕੁਛ ਸਮਾਂ ਲਿਆ, ਉਸ ਤੋਂ ਬਾਅਦ ਇਹਨਾਂ ਨੇ
ਇਹ ਸਾਰਾ ਕੁਛ ਹੈ ਜਿਹੜਾ ਉਹ ਲਾਗੂ ਕਰ ਦਿੱਤਾ, ਇੰਪਲੀਮੈਂਟ ਕਰ ਦਿੱਤਾ। ਪਰ ਪੰਜਾਬ ਗੌਰਮੈਂਟ ਨੇ ਇੱਕ ਅੱਛਾ ਕੰਮ ਕੀਤਾ ਜਾਂ ਲੋਕਾਂ ਦੇ ਲਈ ਫਾਇਦੇਮੰਦ ਕੰਮ ਕੀਤਾ। ਉਹ ਕੀ ਆ ਕਿ ਇਹਨਾਂ ਨੇ ਦੋ ਕੈਟਾਗਰੀਆਂ ਕਰ ਦਿੱਤੀਆਂ। ਮਸਲਨ ਕਿ ਜੇ ਪਹਿਲੀ ਦਫਾ ਚਲਾਨ ਹੁੰਦਾ ਤੇ ਤੁਹਾਨੂੰ ਰਾਇਤ ਆ, ਜੇ ਦੂਜੀ ਦਫਾ ਹੁੰਦਾ ਤਾਂ ਥੋੜਾ ਜਿਹਾ ਭਾਰਾ ਕੰਮ, ਤੀਜੀ ਦਫਾ ਹੁੰਦਾ ਤੇ ਫੇਰ ਤੇ ਸੁਪਰ ਭਾਰਾ ਹੀ ਆ, ਸਮਝ ਲਓ ਫਿਰ ਤੇ ਹੈਵੀ ਵੇਟ ਹੀ ਆ, ਸੁਮੋ ਭਲਵਾਨ ਵਾਲਾ ਕੰਮ ਹੀ ਆ, ਫਿਰ ਚੱਕੇ ਗਏ ਤੁਸੀਂ। ਇਸ ਤੋਂ ਇਲਾਵਾ ਕੁਛ ਮਾਮਲਿਆਂ ਦੇ ਵਿੱਚ ਇਹ ਤੁਹਾਡਾ ਜਿਹੜਾ ਹੈਗਾ ਡਰਾਈਵਿੰਗ ਲਾਇਸੈਂਸ, ਜਿਹਨੂੰ DL ਕਹਿ ਦਿੰਦੇ ਆਪਾਂ, ਉਹ ਤੁਹਾਡਾ DL ਵੀ ਕੁਛ ਵਕਤ ਤੱਕ ਇਹ ਖਾਰਜ ਕਰ ਸਕਦੇ ਆ। ਤਾਂ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਮੋਟੇ ਤੌਰ ਤੇ। ਜੇ ਆਪਾਂ ਦੇਖੀਏ ਤਾਂ ਅੱਜ ਇਹਨਾਂ ਨੇ ਨੋਟੀਫਾਈਡ ਕੀਤਾ, ਪਰ ਇੱਕ ਅਖਬਾਰ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਇਹ ਆਹ ਦਰਾਂ ਵਧਾਉਣਗੇ, ਤਾਂ ਸੇਮ ਉਹੀ ਦਰਾਂ ਆਈਆਂ ਨੇ। ਜਿੱਦਾਂ ਲਾ ਲਓ ਕਿ ਓਵਰ ਸਪੀਡ ਪਹਿਲਾਂ 400 ਸੀ, ਹੁਣ 1000 ਤੋਂ 2000 ਤੱਕ ਦੀ ਹੋ ਗਈ। ਡਰੰਕ ਐਂਡ ਡਰਾਈਵ 2000 ਤੋਂ ਚੱਕ ਕੇ 10,000 ਤੱਕ, ਬਿਨਾਂ ਲਾਇਸੈਂਸ 500 ਤੋਂ ਕਰਤੀ 5000। ਜੇ ਕਿਸੇ ਨੇ ਲੋਹ ਟੋਪ ਨਹੀਂ ਪਾਇਆ, ਲੋਹ ਟੋਪ ਤੋਂ ਭਾਵ ਹੈਲਮਟ ਜੇ ਕਿਸੇ ਨੇ ਨਹੀਂ ਪਾਇਆ, ਤਾਂ ਉਹ 100 ਦੀ ਥਾਂ ਹੁਣ 1000 ਚ ਛਿਲਿਆ ਜਾਊਗਾ। ਬਿਨਾਂ ਪਰਮਿਟ ਤੋਂ ਜਿਹੜਾ ਚੱਲਦਾ ਸੀਗਾ ਉਹ 5000 ਤੋਂ ਹੁਣ ਸਿੱਧਾ 10,000 ਤੇ ਜਾਊਗਾ। ਬਿਨਾਂ ਬੀਮਾ ਤੋਂ ਜੋ ਚੱਲਦਾ ਸੀਗਾ ਉਹ 1000 ਤੋਂ 2000 ਯਾਨੀ ਡਬਲ ਹੋ ਗਿਆ। ਰੈਸ਼ ਡਰਾਈਵਿੰਗ 1000 ਤੋਂ 5000 ਤੱਕ ਪਹੁੰਚ ਗਈ। ਬਿਨਾਂ ਸੀਟ ਜੇ ਤੁਸੀਂ ਚੱਲੋਗੇ ਤਾਂ ਫਿਰ ਕਾਨੂੰਨ ਤੁਹਾਨੂੰ ਲਾਊਗਾ ਬੈਲਟ 1000 ਰੁਪਏ ਦੀ, ਮਤਲਬ ਕਿ 100 ਤੋਂ ਸਿੱਧਾ 1000 ਦੀ ਕਰ ਦਿੱਤੀ। ਜੇ ਤੁਸੀਂ ਦੁਪਹੀਆ ਵਾਹਨ ਤੇ ਓਵਰਲੋਡਿੰਗ ਕੀਤੀ, ਮਤਲਬ ਕਿ ਟ੍ਰਿਪਲ ਰਾਈਡਿੰਗ ਜਿਹਨੂੰ ਆਪਾਂ ਕਹਿੰਦੇ ਆ, ਉਹ ਸਿੱਧੀ ਜਾਊ ਹੁਣ 100 ਤੋਂ 2000 ਤੱਕ। ਇਸ ਤਰ੍ਹਾਂ ਸਭ ਕੁਛ ਜਿਹੜਾ ਉਹ ਕੀਤਾ ਗਿਆ, ਮਤਲਬ ਕਿ ਕਾਫੀ ਲੰਮੀ ਚੌੜੀ ਰੱਖ ਦਿੱਤੀ ਇਹਨਾਂ ਨੇ ਫਹਿਰਿਸਤ, ਤੇ ਭਾਰੀ ਵੀ ਆ ਕਿ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਤੁਹਾਡੇ ਤੇ ਇਸ ਤਰ੍ਹਾਂ ਦਾ ਜੁਰਮਾਨਾ ਜਿਹੜਾ ਉਹ ਠੋਕਿਆ ਜਾਊਗਾ। ਸੋ ਜੇ ਆਪਾਂ ਦੇਖੀਏ ਟ੍ਰਿਪਲ ਰਾਈਡਿੰਗ ਤੇ 1000 ਤੋਂ 2000 ਰੁਪਇਆ ਉਹ ਵੀ ਕਰ ਦਿੱਤਾ। ਮੈਂਟਲੀ ਫਿਜ਼ੀਕਲੀ ਅਨਫਿਟ ਹੋਣ ਤੇ 500 ਤੋਂ ਵਧਾ ਕੇ 1000 ਰੁਪਇਆ ਕੀਤਾ। ਓਵਰ ਸਪੀਡ ਰੇਸਿੰਗ ਜਿਹੜੀ ਹੈ ਉਹ ਮਹਿੰਗੀ ਪੈ ਸਕਦੀ ਹੈ, 5000 ਤੋਂ ਇਹਨਾਂ ਨੇ 10,000 ਕੀਤੀ ਹੈ। ਇਸ ਤਰ੍ਹਾਂ ਕਈ ਹੋਰ ਵੀ ਹੈ, ਕਾਫੀ ਕੁਛ ਇਹਨਾਂ ਨੇ ਬਦਲ ਦਿੱਤਾ। ਯਾਨੀ ਬਿਨਾਂ ਕਾਰਨ ਹਾਰਨ ਵਜਾਉਣ ਤੇ ਵੀ ਤੁਹਾਨੂੰ 2000 ਰੁਪਇਆ ਇੱਕ ਨੋਟ ਜਾਨੀ ਦੇਣਾ ਪੈ ਸਕਦਾ। ਰੈਡ ਲਾਈਟ ਜੰਪ ਕਰਨ ਤੇ ਵੀ 1000 ਰੁਪਇਆ। ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਮਾਮਲੇ 'ਚ ਤੇ ਹੁਣ ਖਾਸ ਤੌਰ ਤੇ ਇਹਤਿਆਤ ਵਰਤਣੀ ਪਊ, ਕਿਉਂਕਿ 10,000 ਹੈ। ਵੈਸੇ ਉਦਾਂ ਮੈਨੂੰ ਲੱਗਦਾ ਕਿ ਕੇਂਦਰ ਦਾ ਤੇ 20,000 ਰੁਪਏ ਤੱਕ ਵੀ ਸ਼ਾਇਦ ਜੁਰਮਾਨਾ ਹੈਗਾ ਕਈ ਮਾਮਲਿਆਂ, ਬਹੁਤ ਜ਼ਿਆਦਾ। ਤਾਂ ਇਹਨਾਂ ਨੇ ਥੋੜਾ ਜਿਹਾ ਲਿਹਾਜ਼ ਕੀਤਾ। ਬਾਕੀ ਦੇਖੋ ਅਸਲੀ ਜਿਹੜੇ ਹੁਣ ਨੋਟੀਫਿਕੇਸ਼ਨ ਦੀ ਕਾਪੀ ਤੋਂ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਇਹਨਾਂ ਨੇ ਰੱਖੇ ਆ। ਪਰ ਗੱਲ ਇਹ ਆ ਕਿ ਦੇਖੋ ਠੀਕ ਆ, ਚਲਾਨ ਦੀਆਂ ਦਰਾਂ ਤੁਸੀਂ ਵਧਾ ਦਿੱਤੀਆਂ, ਲੋਕ ਥੋੜਾ ਜਿਹਾ ਚਲੋ ਇਸ ਪਾਸੇ ਧਿਆਨ ਦਿੰਦੇ ਆ, ਤਵੱਜੋ ਦਿੰਦੇ ਆ। ਪਰ ਗੱਲ ਇਹ ਆ ਕਿ ਐਕਸੀਡੈਂਟ ਘਟਾਉਣ ਬਾਰੇ ਤੁਹਾਡਾ ਜਿਹੜਾ ਹੈ ਨਾ ਉਹ ਜ਼ਹਿਨ ਚੱਲਣਾ ਚਾਹੀਦਾ, ਤੁਹਾਡਾ ਖਿਆਲਾਤ ਉਧਰ ਆਉਣਾ ਚਾਹੀਦਾ ਕਿ ਅਸੀਂ ਹਾਦਸੇ ਵੀ ਕਿਸ ਤਰ੍ਹਾਂ ਘੱਟ ਕਰਨੇ ਆ। ਕਿਉਂਕਿ ਸਿਰਫ ਤੇ ਸਿਰਫ ਪੁਲਿਸ ਜਿਹੜੀ ਹੈ ਚਲਾਨ ਕੱਟਣ ਵਾਸਤੇ ਹੀ ਰੱਖੀ ਜਾਂਦੀ ਹੈ ਪੰਜਾਬ ਦੇ ਵਿੱਚ। ਕੋਈ ਬੰਦਾ ਮੇਰੇ ਖਿਆਲ ਦੇ ਨਾਲ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਜਦੋਂ ਸੜਕ ਤੇ ਚੱਲਦਾ ਉਹ ਇਹ ਨਹੀਂ ਦਾਅਵਾ ਕਰ ਸਕਦਾ ਕਿ ਉਹਦੀ ਸਹੂਲਤ ਵਾਸਤੇ ਕੁਛ ਕੀਤਾ ਜਾ ਰਿਹਾ। ਸਿਰਫ ਤੇ ਸਿਰਫ ਚਲਾਨ ਜ਼ਰੂਰ ਕੱਟਿਆ ਜਾ ਰਿਹਾ ਜੋ ਰੌਂਗ ਆ, ਪਰ ਜੋ ਸਹੂਲਤਾਂ ਦੇਣੀਆਂ, ਜੋ ਸੜਕੀ ਢਾਂਚਾ ਹੋਣਾ ਚਾਹੀਦਾ, ਜੋ ਪਾਬੰਦੀ ਹੋਣੀ ਚਾਹੀਦੀ ਆ, ਜੋ ਨੇਮ ਕਹਿੰਦੇ ਆ, ਉਹਦੇ ਬਾਰੇ ਲੋਕਾਂ ਦੀ ਜਾਗਰੂਕਤਾ ਜਿਹੜੀ ਹੋਣੀ ਚਾਹੀਦੀ, ਉਹ ਸਭ ਕੁਛ ਹੈ ਜਿਹੜਾ ਉਹ ਹਾਸ਼ੀਏ ਤੇ ਆ। ਇੱਥੋਂ ਤੱਕ ਕਿ ਇਹੋ ਜਿਹੇ ਖੱਡੇ ਆ ਕਿ ਕਈ ਵਾਰ ਉਹ ਮੌਤ ਦੇ ਖੱਡੇ ਬਣ ਜਾਂਦੇ ਆ ਸੜਕਾਂ ਦੇ ਵਿੱਚ। ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇਕੱਲੇ ਚਲਾਨ ਕੱਟਣ ਨਾਲ ਕੰਮ ਸੂਤ ਨਹੀਂ ਆਉਣਾ, ਕਿਉਂਕਿ ਪੰਜਾਬ ਦੇ ਵਿੱਚ ਸੜਕੀ ਹਾਦਸਿਆਂ ਨੂੰ ਸੜਕੀ ਹਾਦਸੇ ਨਾ ਕਹਿ ਕੇ ਸੜਕੀ ਅੱਤਵਾਦ ਕਿਹਾ ਜਾਂਦਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਕਾਲੀਆਂ ਦੇ ਉੱਤੇ ਰੁੱਖਾਂ ਦਾ ਹੁਣ ਪਰਚਾ ਦਰਜ ਹੋਇਆ। ਦੇਖੋ ਅਕਾਲੀਆਂ ਤੇ ਜਿਹੜਾ ਮਾਮਲਾ ਦਰਜ ਹੋਇਆ ਉਹ ਸਿਕੰਦਰ ਸਿੰਘ ਮਲੂਕਾ ਦੇ ਏਰੀਏ ਦੇ ਵਿੱਚ ਹੋਇਆ, ਤੇ ਉੱਥੇ ਧਰਨੇ ਪ੍ਰਦਰਸ਼ਨ ਜਾਰੀ ਹੈ ਇਸ ਮਾਮਲੇ ਦੇ ਵਿੱਚ। ਤਾਂ ਇਹ ਆਪਣੇ ਆਪ ਦੇ ਵਿੱਚ ਵੈਸੇ ਤੇ ਹਾਸੋਹੀਣੀ ਜੀ ਗੱਲ ਲੱਗਦੀ ਹੈ ਨਾ, ਜੇ ਆਪਾਂ ਕਹੀਏ ਕਿ ਫਲਾਣੇ ਤੇ ਕਾਹਦਾ ਪਰਚਾ ਦਰਜ ਹੋਇਆ ਤੇ ਆਖ ਦਿੰਦਾ ਲੱਕੜ ਚੋਰੀ ਦਾ ਤੇ ਲੱਗ ਜਾਂਦਾ ਯਾਰ ਕੋਈ ਚੱਜ ਦਾ ਕੰਮ ਕਰ ਲੈਂਦੇ। ਪਰ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੇ ਪਰਚੇ ਜਿਹੜੇ ਆ ਉਹ ਆਮ ਹੁੰਦੇ ਆ, ਤੇ ਅਕਾਲੀ ਭਾਜਪਾ ਵਾਲੇ ਤੇ ਵਾਕਫ ਆ ਕਿ ਕਿਵੇਂ ਸੁਖਪਾਲ ਸਿੰਘ ਖਹਿਰਾ ਤੇ ਇੱਕ ਤਰਪਾਲ ਚੋਰੀ, ਮੇਰੇ ਖਿਆਲ ਦੇ ਨਾਲ 600-700 ਦੀ ਸੀ ਉਹ ਤਰਪਾਲ, ਤੇ ਉਹ ਤਰੀਕਾ ਭੁਗਤਦਾ ਰਿਹਾ ਕਈ ਮਹੀਨੇ ਤਰਪਾਲ ਚੋਰੀ ਦੇ ਕੇਸ ਦੇ ਵਿੱਚ। ਹੁਣ ਸੁਖਪਾਲ ਸਿੰਘ ਖਹਿਰਾ ਟਰੱਕਾਂ ਦੇ ਟੂਲ ਤੋਂ ਜਾ ਕੇ ਤਰਪਾਲਾਂ ਥੋੜ੍ਹੀ ਲਾਉਂਦਾ ਫਿਰਦਾ ਸੀਗਾ। ਤਾਂ ਕਈ ਵਾਰ ਰਾਜਨੀਤੀ ਇਸ ਤਰ੍ਹਾਂ ਰੰਗ ਦਿਖਾ ਦਿੰਦੀ ਹੈ। ਤਾਂ ਖੈਰ ਹੁਣ ਇਹ ਮਾਮਲਾ ਕੀ ਆ ਕਿ
ਜਿਹੜੇ ਇਹਨਾਂ ਦੇ ਹੈਗੇ ਖਾਸ ਤੌਰ ਤੇ ਸਿਕੰਦਰ ਸਿੰਘ ਮਲੂਕਾ ਦੇ ਨਜ਼ਦੀਕੀ, ਜਿੱਦਾਂ ਨਗਰ ਪੰਚਾਇਤ ਮਲੂਕਾ ਦੇ ਪ੍ਰਧਾਨ ਹੈ ਹਰਜੀਤ ਸਿੰਘ, ਕਾਉਂਸਲਰ ਸੁਖਦੇਵ ਸਿੰਘ, ਰਾਜ ਸਿੰਘ ਤੇ ਜਗਸੀਰ ਸਿੰਘ, ਇਹਨਾਂ ਤੇ ਕੇਸ ਦਰਜ ਕੀਤਾ ਗਿਆ ਤੇ ਇਹ ਦਿਆਲਪੁਰਾ ਪੁਲਿਸ ਨੇ ਕਾਰਵਾਈ ਕੀਤੀ ਹੈ ਵਨ ਰੇਂਜ ਅਫਸਰ ਦੀ ਸ਼ਿਕਾਇਤ ਤੇ। ਤਾਂ ਉਹ ਜੋ ਕਹਿ ਰਹੇ ਆ ਉਹ ਇਹ ਕਹਿ ਰਹੇ ਆ ਕਿ ਇਹਨਾਂ ਨੇ ਲੱਕੜਾਂ ਵੱਢੀਆਂ, ਜਦ ਕਿ ਸਿਕੰਦਰ ਸਿੰਘ ਮਲੂਕਾ ਹੋਰੀ ਕਹਿੰਦੇ ਕਿ ਚੋਰੀ ਵਾਲੀ ਜਗ੍ਹਾ ਤੇ ਮੈਂ ਖੁਦ ਗਿਆ ਤੇ ਉੱਥੇ ਦਰਖਤ ਜਿਹੜੇ ਸੀਗੇ ਉਹ ਪਿਛਲੇ ਦਿਨੀ ਜਿਹੜੀ ਹਨੇਰੀ ਆਈ, ਮੀਂਹ ਪਿਆ, ਉਹਦੇ ਕਾਰਨ ਡਿੱਗੇ ਸੀਗੇ। ਵਰਤਮਾਨ ਦੇ ਵਿੱਚ ਮਤਲਬ ਕਿ ਇਸ ਵੇਲੇ ਰੁੱਖ ਉੱਥੇ ਹੀ ਪਏ ਆ। ਤਾਂ ਪੁਲਿਸ ਨੇ ਬਿਨਾਂ ਕੋਈ ਤਹਿਕੀਕਾਤ ਕੀਤੇ, ਬਿਨਾਂ ਹੀ ਕੋਈ ਤਫਤੀਸ਼ ਕੀਤਿਆਂ ਇਹਨਾਂ ਨੇ ਮਾਮਲਾ ਬਣਾ ਦਿੱਤਾ। ਸੋ ਆਪਣੇ ਆਪ ਦੇ ਵਿੱਚ ਇਹ ਛੋਟੀ ਜਿਹੀ ਘਟਨਾ ਹੈ, ਪਰ ਉੱਥੇ ਇਸ ਘਟਨਾ ਨੂੰ ਲੈ ਕੇ ਮਤਲਬ ਕਿ ਦਿਆਲਪੁਰਾ ਜਾਂ ਭਗਤਾ ਭਾਈ ਕਾ ਮਲੂਕਾ ਜਿਹੜਾ ਉਹ ਏਰੀਆ, ਉਸ ਏਰੀਏ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਪੂਰੀ ਮੋਰਚੇਬੰਦੀ ਹੋਈ ਪਈ ਆ। ਅਕਾਲੀ ਡਟੇ ਹੋਏ ਆ ਆਪਣੇ ਪਾਸੇ, ਦੂਸਰੇ ਪਾਸੇ ਤੁਹਾਨੂੰ ਪਤਾ ਹੀ ਹੈ ਸੱਤਾ ਹੈਗੀ ਆ। ਤਾਂ ਛੋਟੀ ਜੀ ਇੱਕ ਘਟਨਾ ਨੂੰ ਲੈ ਕੇ ਖਿੱਚਾਤਾਣ ਚੱਲਦੀ ਪਈ ਆ ਔਰ ਇਸੇ ਚੀਜ਼ ਨੂੰ ਹੀ ਕਹਿੰਦੇ ਆ ਬਦਲਾਖੋਰੀ, ਸਿਆਸੀ ਬਦਲਾਖੋਰੀ, ਕਿ ਛੋਟੇ ਛੋਟੇ ਮਾਮਲਿਆਂ ਦੇ ਵਿੱਚ ਵੀ ਕਈ ਵਾਰ ਜਿਹੜੇ ਤੁਹਾਡੇ ਸਿਆਸੀ ਦੁਸ਼ਮਣ ਆ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤਾਂ ਉਹਦੀ ਵਿਰੋਧਤਾ ਵੀ ਹੁੰਦੀ, ਮੁਖਾਲਫਤ ਵੀ ਹੁੰਦੀ ਆ, ਪਰ ਕੁਝ ਮਾਮਲੇ ਸੱਚੇ ਵੀ ਹੁੰਦੇ, ਕੁਝ ਮਾਮਲੇ ਕੱਚੇ ਵੀ ਹੁੰਦੇ, ਦੋਵੇਂ ਸੱਚ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮੁਲਕ ਨੂੰ ਇੱਕ ਪ੍ਰਧਾਨ ਮੰਤਰੀ ਛੁੱਟੀਆਂ ਤੇ ਜਾਣ ਵਾਲਾ ਮਿਲਿਆ ਤੇ ਹੁਣ ਪੰਜਾਬ ਨੂੰ ਮੁੱਖ ਮੰਤਰੀ ਵੀ ਛੁੱਟੀਆਂ ਵਾਲਾ ਹੀ ਮਿਲਿਆ। ਦੇਖੋ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਆਹ ਹੁਣ ਨਵੇਂ ਸਾਲ ਤੇ ਛੁੱਟੀਆਂ ਵਾਲਾ ਕੈਲੰਡਰ ਜਾਰੀ ਕਰਨਗੇ ਆਪਣੀ ਗੌਰਮੈਂਟ ਦੇ ਥਰੂ, ਤੇ ਇਹਨਾਂ ਨੂੰ ਚਾਹੀਦਾ ਕਿ ਇੱਕ ਕੈਲੰਡਰ ਆਪਣਾ ਵੀ ਜਾਰੀ ਕਰ ਦੇਣ ਜਿਹਦੇ ਵਿੱਚ ਇਹ ਜ਼ਿਕਰ ਹੋਵੇ ਕਿ ਸਾਲ ਦੇ ਇਹਨਾਂ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੀਟ ਤੇ ਬੈਠੂਗਾ। ਮਤਲਬ ਕਿ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਦਿਨਾਂ 365 ਦੇ ਵਿੱਚੋਂ 60 ਆਉਂਦੇ ਕਰਮਾਂ ਵਾਲੇ ਦਿਨ ਜਾਂ 65 ਆਉਂਦੇ ਆ ਜਾਂ 120 ਆਉਂਦੇ ਆ, 30 ਆਉਂਦੇ, ਜਿੰਨੇ ਵੀ ਆ ਉਹ ਮਾਰਕਿੰਗ ਹੋਣੀ ਚਾਹੀਦੀ ਹੈ ਕਿ ਕੈਲੰਡਰ ਦੇ ਵਿੱਚ ਕਿ ਹਾਂ ਭਾਈ ਆਹ ਦਿਨ ਜਿਹੜੇ ਵਰਕਿੰਗ ਡੇਜ਼ ਹੋਣਗੇ। ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀਆਂ ਹੁੰਦੀਆਂ ਹੀ ਇੰਨੀਆਂ ਕਿ ਉਹ ਛੁੱਟੀਆਂ ਨਹੀਂ ਲਿਖੀਆਂ ਜਾ ਸਕਦੀਆਂ, ਮਾਰਕਿੰਗ ਇਸ ਗੱਲ ਦੀ ਕੀਤੀ ਜਾ ਸਕਦੀ ਹੈ ਕਿ ਕਿਹੜਾ ਦਿਨ ਜਿਹੜਾ ਕਰਮਾਂ ਵਾਲਾ ਹੋਊਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਬੈਠਣਗੇ। ਤਾਂ ਖੈਰ ਇਹਨਾਂ ਨੇ ਫਿਰ ਇੱਕ ਵਾਰ ਛੁੱਟੀ ਲੈਣ ਦਾ ਮਨ ਬਣਾ ਲਿਆ, ਚਲੋ ਛੁੱਟੀ ਲੈਣੀ ਆ, ਆਪੋ ਆਪਣਾ ਅਧਿਕਾਰ ਹੈ, ਜਿਹਨੂੰ ਮਿਲਦੀ ਹੈ ਛੁੱਟੀ ਜਿਹੜੀ ਆ ਲੈ ਲੈਣੀ ਚਾਹੀਦੀ ਆ। ਤਾਂ ਇਹ 20 ਦਸੰਬਰ ਤੋਂ ਬਾਅਦ ਦੱਸਦੇ ਆ ਕਿ ਕਿਸੇ ਕਾਰਨਾਂ ਕਰਕੇ ਛੁੱਟੀ ਤੇ ਰਹਿਣਗੇ ਤੇ ਜਨਵਰੀ ਦੇ ਪਹਿਲੇ ਹਫ਼ਤੇ ਹੀ ਉਹ ਮੀਟਿੰਗਾਂ ਜਾਂ ਫਿਰ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣਗੇ। ਮਤਲਬ ਕਿ ਨਵੇਂ ਸਾਲ ਦੇ ਮੌਕੇ ਤੇ ਕਿਤੇ ਨਾ ਕਿਤੇ ਲਾਂਭੇ ਚਲੇ ਜਾਣਗੇ, ਜਿਸ ਤਰ੍ਹਾਂ ਅੱਗੇ ਜਾਂਦੇ ਹੀ ਆ, ਖਾਸ ਤੌਰ ਤੇ ਪਹਾੜਾਂ ਨੂੰ ਨਿਕਲ ਜਾਂਦੇ ਖਾਸ ਬੰਦਿਆਂ ਦੇ ਨਾਲ। ਤਾਂ ਹੁਣ ਹੋ ਕੀ ਰਿਹਾ ਕਿ ਇੱਥੇ ਯੂਥ ਫੈਸਟੀਵਲ ਮਨਾਇਆ ਜਾਣਾ ਸੀਗਾ ਔਰ ਉਹ ਯੂਥ ਫੈਸਟੀਵਲ ਐਸਾ ਇੱਕ ਮੌਕਾ ਜਿੱਥੇ ਗਵਰਨਰ ਨੇ ਵੀ ਆਉਣਾ ਸੀ ਤੇ ਦੱਸਦੇ ਆ ਕਿ ਇੱਕ ਮਹੱਤਵਪੂਰਨ ਆਯੋਜਨ ਹੈ ਜਿਹੜਾ ਉਹ ਹੁਣ ਟਾਲਿਆ ਜਾ ਰਿਹਾ। ਹਾਲਾਂਕਿ ਜਿਹੜੇ ਵਿਭਾਗ ਆ ਉਹ ਤੇ ਕਹਿੰਦੇ ਆ ਕਿ ਨਹੀਂ ਜੀ ਇਹ ਦੂਸਰੇ ਕਾਰਨ ਰਹੇ ਆ, ਪਰ ਅਸਲ ਦੇ ਵਿੱਚ ਕਾਰਨ ਇਹੋ ਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਉੱਥੇ ਲਾਜ਼ਮੀ ਹੋਣੀ ਸੀਗੀ। ਤਾਂ ਉਹਨਾਂ ਨੇ ਛੁੱਟੀ ਦਾ ਮਨ ਬਣਾ ਲਿਆ, ਇਸ ਕਰਕੇ ਉਹ ਮਹੱਤਵਪੂਰਨ ਆਯੋਜਨ ਹੈ ਜਿਹੜਾ ਉਹ ਪੋਸਟਪੋਨ ਕਰ ਦਿੱਤਾ ਗਿਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਫਿਰੋਜ਼ਪੁਰ ਦੇ ਡੀਸੀ ਨੇ ਫੇਰ ਕੀਤਾ ਹੈ ਕਮਾਲ। ਦੇਖੋ ਇਹ ਉਹੀ ਡੀਸੀ ਆ ਜਿਹਨੇ ਪਿੱਛੇ ਜੇ ਕਹਿ ਦਿੱਤਾ ਸੀਗਾ ਕਿ ਜਿੰਨੇ ਵੀ ਅਸਲਾ ਲਾਇਸੈਂਸ ਬਣਾਉਣਾ ਪਹਿਲਾਂ ਇੰਨੇ ਪੌਦੇ ਲਾ ਕੇ ਆਓ। ਇਸ ਤਰ੍ਹਾਂ ਉਹਦੇ ਹੋਰ ਵੀ ਕਈ ਕਦਮ ਆ, ਸ਼ਲਾਘਾਯੋਗ ਸਲਾਹੁਯੋਗ ਜਿਹੜੇ ਕਦਮ ਆ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ। ਤਾਂ ਹੁਣ ਵੀ ਇਹਨਾਂ ਨੇ ਇੱਕ ਨੇਕ ਉਦਮ ਕੀਤਾ। ਨੇਕ ਉਦਮ ਇਸ ਤਰ੍ਹਾਂ ਸੀਗਾ ਕਿ ਫਿਰੋਜ਼ਪੁਰ ਦੇ ਇੱਕ ਲਾਗਲੇ ਪਿੰਡ ਦੇ ਵਿੱਚ ਇੱਕ ਮੁੰਡਾ ਮਰ ਗਿਆ, ਕਿਸੇ ਮਾਪਿਆਂ ਦਾ, ਬਜ਼ੁਰਗ ਮਾਪੇ ਸੀਗੇ, ਤੇ ਉਹਨਾਂ ਨੇ ਗੁਹਾਰ ਲਾਈ ਕਿ ਸਾਡੀ ਬਹੂ ਹੈ ਜਿਹੜੀ, ਸਾਡੀ ਮਤਲਬ ਕਿ ਨੂੰਹ ਹੈ ਜਿਹੜੀ, ਉਹ ਸਾਨੂੰ ਘਰੋਂ ਕੱਢ ਰਹੀ ਆ। ਫਿਰ ਮਾਮਲਾ ਹਾਈ ਕੋਰਟ ਤੱਕ ਗਿਆ। ਹਾਈ ਕੋਰਟ ਨੇ ਆਖਿਆ ਕਿ 2 ਕਮਰੇ ਤੁਹਾਨੂੰ ਦੇਣੇ ਪੈਣਗੇ। ਉਹ ਜਿਹੜੇ 2 ਕਮਰੇ ਹਾਈ ਕੋਰਟ ਨੇ ਦਿੱਤੇ ਸਨ ਜਾਂ ਦਵਾਏ ਸੀਗੇ, ਉਹ ਜਿਹੜੀ ਨੂੰਹ ਸੀਗੀ ਇਹਨਾਂ ਦੀ ਉਹਦਾ ਵੀ ਕਬਜ਼ਾ ਨਹੀਂ ਸੀ ਦਿੰਦੀ, ਮਤਲਬ ਕਿ ਇਹਨਾਂ ਨੂੰ ਘਰੇ ਨਹੀਂ ਵੜ ਦਿੰਦੀ। ਤਾਂ ਫਿਰ ਇਹ ਹੁਣ ਗਏ ਆਪ ਡਿਪਟੀ ਕਮਿਸ਼ਨਰ ਸਾਹਿਬ, ਡਿਪਟੀ ਕਮਿਸ਼ਨਰ ਨੇ ਖੁਦ ਜਾ ਕੇ ਕਿਹਾ, ਇਹਨਾਂ ਦਾ ਨਾਮ ਚੰਦਰ ਗੈਂਡ ਹੈ, ਤਾਂ ਇਹ ਖੁਦ ਗਏ ਆ, ਖੁਦ ਜਾ ਬਲਕਿ ਉਸ ਬਜ਼ੁਰਗ ਜੋੜੇ ਚੋਂ ਜਿਹੜੀ ਮਾਈ ਸੀਗੀ ਉਹਨੂੰ ਕਿਹਾ, ਹੱਥ ਫੜ ਕੇ ਕਿਹਾ ਕਿ ਮੈਂ ਤੇਰਾ ਪੁੱਤਰ ਆ, ਜਦ ਵੀ ਕਿਤੇ ਜ਼ਰੂਰਤ ਹੋਈ, ਜਦ ਵੀ ਕੋਈ ਅਖਿਆਈ ਹੋਈ ਤੇ ਤੁਸੀਂ ਮੈਨੂੰ ਕਾਲ ਕਰ ਲਿਓ, ਤੁਸੀਂ ਮੈਨੂੰ ਸੱਦ ਲਿਓ, ਮੈਂ ਭਜਾ ਆਵਾਂਗਾ। ਤੇ ਨਾਲ ਹੀ DSP ਨੂੰ ਵੀ ਕਿਹਾ, SHO ਨੂੰ ਵੀ ਕਿਹਾ ਕਿ ਬਈ ਧਿਆਨ ਰੱਖਣਾ ਬਜ਼ੁਰਗਾਂ ਦੇ ਘਰ ਦੇ ਵਿੱਚ
ਬਜ਼ੁਰਗਾਂ ਦੇ ਨਾਲ ਕੋਈ ਬਦਤਮੀਜ਼ੀ ਨਾਲ ਪੇਸ਼ ਨਾ ਹੋਵੇ, ਮਤਲਬ ਕਿ ਇਹਨਾਂ ਨੂੰ ਕੋਈ ਘਰੋਂ ਨਾ ਕੱਢੇ। ਸੋ ਇਸ ਡੀਸੀ ਦੇ ਇੱਕ ਵਾਰ ਫਿਰ ਚਰਚੇ ਆ, ਆਪਾਂ ਕਹਿ ਦਿੰਦੇ ਹਾਂ ਕਿ ਫਲਾਣਿਆਂ ਤੋਂ ਡੀਸੀ ਲੱਗਾ, ਪਰ ਡੀਸੀ ਲੱਗਣਾ ਮੇਰੇ ਖਿਆਲ ਦੇ ਨਾਲ ਉਨੀ ਵੱਡੀ ਗੱਲ ਨਹੀਂ ਜਿੰਨੀ ਵੱਡੀ ਗੱਲ ਇਹ ਹੈ ਕਿ ਚੰਗਾ ਡੀਸੀ ਬਣਨਾ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਬਾਰੇ ਤੁਸੀਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ ਮਿਲਦੇ ਹਾਂ। ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA।